ਜੂਨ 1984 ਦੇ ਵਿੱਚ ਜਦੋਂ ਭਾਰਤੀ ਹਕੂਮਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਚੜ੍ਹ ਕੇ ਆਉਂਦੀ ਆ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਪੰਜਾਬ ਨੇ ਸੰਘਰਸ਼ ਭੋਗਿਆ, ਪੰਜਾਬ ਨੇ ਸੰਘਰਸ਼ ਕੀਤਾ ਤਾਂ ਸੰਤਾਪ ਭੋਗਿਆ ਪੰਜਾਬ ਨੇ, ਤਾਂ ਉਸ ਨੂੰ ਲੈ ਕੇ ਅੱਜ ਤੁਹਾਡੇ ਸਨਮੁਖ ਹੋਵਾਂਗੇ। ਅੰਦਰ ਦੀਆਂ ਜੋ ਤਸਵੀਰਾਂ ਨੇ, ਜੋ ਪੁਰਾਤਨ ਨਿਸ਼ਾਨੀਆਂ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਸ ਵਕਤ ਅਸੀਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰੀ ਹਿੱਸੇ ਦੇ ਵਿੱਚ ਮੌਜੂਦ ਹਾਂ, ਜਿੱਥੋਂ ਕਿ ਭਾਰਤੀ ਹਕੂਮਤ ਦੇ ਵੱਲੋਂ ਟੈਂਕ ਦਾਖਲ ਕੀਤੇ ਜਾਂਦੇ ਨੇ। ਤਾਂ 1 ਜੂਨ 1984 ਤੋਂ ਲੈ ਕੇ 6 ਜੂਨ 1984 ਤੱਕ ਜੋ ਸੰਤਾਪ ਪੰਜਾਬ ਨੇ ਹੰਢਾਇਆ, ਜੋ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਗਿਆ, ਤਾਂ ਉਸ ਨੂੰ ਲੈ ਕੇ ਅਸੀਂ ਕਾਫੀ ਜਿਹੜੀ ਕਿ ਅੰਦਰ ਦੀਆਂ ਨਿਸ਼ਾਨੀਆਂ ਨੇ ਜੋ ਹਲੇ ਤੱਕ ਸੰਗਤਾਂ ਦੇ ਸਾਹਮਣੇ ਨਹੀਂ ਆਈਆਂ, ਤਾਂ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅੰਦਰ ਜਾ ਕੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਜਾਂ ਤਾਂ ਅੱਖੀਂ ਦੇਖਿਆ ਤੇ ਜਾਂ ਫਿਰ ਹੱਡੀ ਹੰਢਾਇਆ ਉਸ ਵਕਤ ਦਾ ਸੰਤਾਪ। ਤੇ 1984 ਦੇ ਵਿੱਚ ਕਿਸ ਤਰ੍ਹਾਂ ਅੰਦਰ ਟੈਂਕ ਬੜੇ, ਕਿਸ ਤਰ੍ਹਾਂ ਕਿਹੜੇ ਪਾਸੋਂ ਗੋਲੀ ਚੱਲੀ, ਤਾਂ ਉਹ ਸਾਰਾ ਜਿਹੜਾ ਕਿ ਅੱਖੀਂ ਦੇਖਿਆ ਬਿਆਨ ਕੀਤਾ ਜਾਵੇਗਾ। ਅੱਜ ਇੰਡੋਜ਼ ਟੀਵੀ ਤੋਂ ਅਸੀਂ ਇੱਕ ਸਪੈਸ਼ਲ ਤੇ ਖਾਸ ਜਿਹੜੀ ਕਿ ਰਿਪੋਰਟ ਤੁਹਾਡੇ ਰੂਬਰੂ ਕਰਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਜੂਨ 1984 ਦੇ ਵਿੱਚ ਜੋ ਸੰਤਾਪ ਸਿੱਖ ਕੌਮ ਨੇ ਝੱਲਿਆ, ਉਸ ਦੀਆਂ ਕਾਫੀ ਇੰਟਰਵਿਊਜ਼ ਸਾਹਮਣੇ ਆਉਂਦੀਆਂ ਰਹੀਆਂ, ਪਰ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਡਿਊਟੀ ਤੋਂ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਰਿਕਰਮਾ ਤੱਕ ਜੋ ਟੈਂਕ ਬਾੜੇ ਗਏ ਭਾਰਤੀ ਹਕੂਮਤ ਦੇ ਵੱਲੋਂ, ਉਸ ਦਾ ਅਗਵਾਈ ਭਰਦੀਆਂ ਕੁਝ ਕੁ ਤਸਵੀਰਾਂ ਅਸੀਂ ਤੁਹਾਡੇ ਰੂਬਰੂ ਕਰਾਂਗੇ। ਤਾਂ ਅੱਜ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਦਰਸ਼ਨੀ ਡਿਊਟੀ ਦੇ ਉੱਪਰ, ਜਿਹੜੀ ਕਿ ਇੱਕ ਦਰਸ਼ਨੀ ਡਿਊਟੀ ਆ ਇਸ ਵਕਤ, ਉਸ ਦੇ ਉੱਪਰ ਮੌਜੂਦ ਹਾਂ। ਤਾਂ ਤੁਹਾਨੂੰ ਅਸੀਂ ਦੱਸ ਦਈਏ ਕਿ ਇੱਧਰਲੇ ਪਾਸਿਓਂ ਸਾਹਮਣੇ ਲੰਗਰ ਹਾਲ ਦੀ ਜਿਹੜੀ ਬਿਲਡਿੰਗ ਆ ਉਹ ਦਿਖ ਰਹੀ ਹੋਣੀ ਆ। ਤਾਂ 1984 ਦੇ ਵਿੱਚ ਜਦੋਂ 1 ਜੂਨ 1984 ਨੂੰ ਗੋਲੀਬਾਰੀ ਹਲਕੀ ਫੁਲਕੀ ਸ਼ੁਰੂ ਹੁੰਦੀ ਆ, ਤਾਂ ਉਸ ਵਕਤ ਜੂਨ ਦੇ ਮਹੀਨੇ ਦੇ ਵਿੱਚ ਟੈਂਕ ਉੱਥੋਂ ਦਾਖਲ ਹੋਣੇ ਸ਼ੁਰੂ ਹੁੰਦੇ ਨੇ। ਤਾਂ ਭਾਰਤੀ ਹਕੂਮਤ ਜਿਹੜੀ ਕਿ ਫੌਜ ਆ ਭਾਰਤੀ, ਤਾਂ ਉਹ ਉਸ ਜਗ੍ਹਾ ਤੋਂ ਦਾਖਲ ਹੋਣੀ ਸ਼ੁਰੂ ਹੁੰਦੀ ਆ। ਤਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਜਾਂਦਾ। ਤਾਂ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਇੱਧਰਲੇ ਪਾਸੇ ਬਾਬਾ ਦੀਪ ਸਿੰਘ ਦਾ ਜਿਹੜਾ ਕਿ ਬੁੰਗਾ ਬਣਾਇਆ ਹੋਇਆ, ਬਾਬਾ ਦੀਪ ਸਿੰਘ ਦਾ ਜਿਹੜਾ ਕਿ ਯਾਦਗਾਰੀ ਗੁਰਦੁਆਰਾ ਸਾਹਿਬ ਆ, ਜਿਹੜਾ ਕਿ ਸਥਾਨ ਆ ਉਹ ਬਣਾਇਆ ਹੋਇਆ ਹੈਗਾ। ਤਾਂ ਉਸ ਸਥਾਨ 'ਤੇ ਵੀ ਟੈਂਕ ਪਹੁੰਚਦੇ ਨੇ, ਤਾਂ ਉੱਥੋਂ ਜਿਹੜੀ ਕਿ ਗੋਲੀਆਂ ਦੀ ਤਾਬੜਤੋੜ ਫਾਇਰਿੰਗ ਹੁੰਦੀ ਆ। ਤਾਂ ਉਹਨਾਂ ਦੇ ਵਿੱਚੋਂ ਜਿਵੇਂ ਅਸੀਂ ਤੁਹਾਨੂੰ ਥੋੜ੍ਹੀ ਬਹੁਤੀ ਜਾਣਕਾਰੀ ਪਹਿਲਾਂ ਸਿੰਘ ਸਾਹਿਬ ਤੋਂ ਲੈ ਕੇ ਆਏ ਹਾਂ, ਤਾਂ ਸਿੰਘ ਸਾਹਿਬ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਗੋਲੀਆਂ ਵੱਜੀਆਂ ਉਸ ਵਕਤ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਜਿਹੜਾ ਉਹ ਵੀ ਜ਼ਖਮੀ ਕੀਤਾ ਗਿਆ। ਤਾਂ ਉਸ ਵਕਤ ਕੀਰਤਨੀਏ ਸਿੰਘ ਨੂੰ ਵੀ ਸ਼ਹੀਦ ਕੀਤਾ ਗਿਆ ਗੋਲੀਆਂ ਮਾਰ ਕੇ। ਤਾਂ ਗਿਆਨੀ ਪੂਰਨ ਸਿੰਘ ਹੋਰਾਂ ਦੇ ਵੱਲੋਂ ਜਿਹੜਾ ਕਿ 4 ਦਿਨ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਿਹੜਾ ਸੁਖਾਸਨ ਹੁੰਦਾ ਸੀ, ਤਾਂ ਉਹੀ ਸੁਖਾਸਨ ਦਰਬਾਰ ਸਾਹਿਬ ਦੇ ਵਿੱਚ ਕਰਨਾ ਪੈਂਦਾ। ਤਾਂ 22 ਦੇ ਕਰੀਬ ਜਿਹੜੀ ਸੰਗਤ ਸੀ, ਜਿਹੜੇ ਲੋਕ ਪਹੁੰਚੇ ਹੋਏ ਸੀ, ਤਾਂ ਉਹ ਵੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਰਹਿੰਦੇ ਨੇ। ਤਾਂ 5 ਜੂਨ ਨੂੰ ਜਿਹੜੀਆਂ ਕਿ ਗੋਲੀਆਂ ਲੱਗਦੀਆਂ ਨੇ, 6 ਜੂਨ ਨੂੰ ਜਿਹੜਾ ਕਿ ਸ਼ਹੀਦੀ ਪਾ ਜਾਂਦੇ ਨੇ, ਕੀਰਤਨੀਏ ਸਿੰਘ ਹੁੰਦੇ ਨੇ ਉਸ ਵਕਤ। ਤਾਂ ਗਿਆਨੀ ਪੂਰਨ ਸਿੰਘ ਜੀ ਹੋਰੇ ਲਗਾਤਾਰ ਦੱਸਦੇ ਨੇ ਕਿ ਅਸੀਂ ਜਿਹੜੀ ਸੇਵਾ ਸੀ ਉਹ ਜਾਰੀ ਰੱਖੀ। ਸਵੇਰੇ ਪ੍ਰਕਾਸ਼ ਹੁੰਦਾ ਸੀ ਤੇ ਸ਼ਾਮ ਨੂੰ ਜਿਹੜਾ ਕਿ ਸੁਖਾਸਨ ਹੁੰਦਾ ਸੀ। ਸ਼੍ਰੀ ਦਰਬਾਰ ਸਾਹਿਬ ਦੀ ਜਿਹੜੀ ਕਿ ਰਵਾਇਤ ਸੀ, ਜਿਹੜੀ ਕਿ ਉਸ ਨੂੰ ਅਸੀਂ ਰੈਗੂਲਰ ਜਿਹੜਾ ਕਿ ਜਾਰੀ ਰੱਖਿਆ। ਬੇਸ਼ੱਕ ਉਹ ਗੋਲੀਆਂ ਭਰੀਆਂ, ਬੇਸ਼ੱਕ ਉਹ ਟੈਂਕਾਂ ਦੇ ਗੋਲੇ ਚੱਲੇ, ਤਾਂ ਉਹਨਾਂ ਦੀ ਇੱਕ ਨਿਸ਼ਾਨੀ ਜਿਹੜੇ ਕਿ ਟੈਂਕਾਂ ਦੇ ਗੋਲੇ ਚੱਲੇ ਉਸ ਵਕਤ, ਤਾਂ ਅਸੀਂ ਤੁਹਾਡੇ ਨਾਲ ਇੱਕ ਇਕਲੌਤੀ ਜਿਹੜੀ ਕਿ ਨਿਸ਼ਾਨੀ ਆ ਉਹ ਅੱਜ ਵੀ ਸਾਂਭੀ ਬੈਠਾ ਸ਼੍ਰੀ ਅਕਾਲ ਤਖਤ ਸਾਹਿਬ। ਤਾਂ ਇਸ ਜਗ੍ਹਾ ਦੇ ਉੱਪਰ ਜਦੋਂ ਟੈਂਕਾਂ ਦੀਆਂ ਗੋਲੀਆਂ ਜਾਂ ਗੋਲਿਆਂ ਦੇ ਨਿਸ਼ਾਨ ਆਏ, ਤਾਂ ਉਹ ਇਸ ਜਗ੍ਹਾ ਦੇ ਉੱਪਰ ਆ ਕੇ ਇੱਕ ਗੋਲਾ ਦਾਗਿਆ ਗਿਆ, ਤਾਂ ਇਸ ਜਗ੍ਹਾ ਦੇ ਉੱਪਰ ਵੱਜਿਆ। ਤਾਂ ਇਹ ਇੱਕੋ ਇੱਕ ਨਿਸ਼ਾਨੀ ਹੈ ਜਿਹੜੀ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਮੌਜੂਦ ਆ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰਾਂ ਨੇ। ਇਹ ਤਸਵੀਰਾਂ ਦੇ ਜ਼ਰੀਏ ਅਸੀਂ ਤੁਹਾਡੇ ਨਾਲ ਇੱਕ ਜਾਣਕਾਰੀ ਜਿਹੜੀ ਕਿ ਇੱਕ ਸਾਂਝ ਆ ਉਹ ਪਾ ਰਹੇ ਹਾਂ। ਤਾਂ ਇਹ ਇੱਕੋ ਇੱਕ ਇਕਲੌਤੀ ਜਿਹੜੀ ਕਿ ਨਿਸ਼ਾਨੀ ਆ ਡਿਊਟੀ ਦੀ, ਤਾਂ ਜਿਸ ਦੇ ਉੱਪਰ ਗੋਲੀਆਂ ਦੇ ਨਿਸ਼ਾਨ ਨੇ। ਢਹਿ ਢੇਰੀ ਹੋਇਆ ਅਕਾਲ ਤਖਤ ਸਾਹਿਬ, ਤਾਂ ਉਸ ਦੇ ਨਾਲ ਕਾਫੀ ਜਿਹੜੀ ਕਿ ਇਮਾਰਤ ਸੀ ਉਸ ਨੂੰ ਵੀ ਢਾਹ ਲੱਗੀ, ਢਹਿ ਢੇਰੀ ਹੋ ਗਈ। ਤਾਂ ਇਹ ਅਸੀਂ ਤੁਹਾਡੇ ਨਾਲ ਇੱਕ ਸਾਂਝ ਆ ਜਿਹੜੀ ਕਿ ਉਹ ਪਾ ਰਹੇ ਹਾਂ ਇਹਨਾਂ ਤਸਵੀਰਾਂ ਦੇ ਜ਼ਰੀਏ ਕਿ ਜੂਨ 1984 ਦੇ ਵਿੱਚ ਵਾਪਰਿਆ ਕੀ। ਤਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬੁੰਗਾ ਸਾਹਿਬ ਨੇ, ਤਾਂ ਰਾਮਗੜੀਆ ਬੁੰਗਾ, ਉਹਨਾਂ ਦੇ ਉੱਪਰ ਵੀ ਜਿਹੜੇ ਕਿ ਗੋਲਿਆਂ ਦੇ ਨਿਸ਼ਾਨ ਸੀ, ਜਿਹੜੇ ਕਿ ਉਦੋਂ ਉਸ ਵਕਤ ਵੱਜੇ ਗੋਲਿਆਂ ਦੇ ਨਾਲ ਢਹਿ ਢੇਰੀ ਕਰ ਦਿੱਤੇ ਗਏ ਸੀ। ਜਿਹੜੇ ਕਿ ਝੰਡੇ ਬੁੰਗੇ ਜੁਗੋ ਜੁਗ ਟੱਲ, ਜਿਹੜਾ ਕਿ ਸਾਡੀ ਅਰਦਾਸ ਦੇ ਵਿੱਚ ਵੀ ਆਉਂਦਾ, ਸਾਡੀ ਬਾਣੀ ਦਾ ਜਿਹੜਾ ਕਿ ਇੱਕ ਸਿਧਾਂਤ ਆ। ਤਾਂ ਇਹਨਾਂ
ਭਾਰਤੀ ਹਕੂਮਤ ਦੇ ਵੱਲੋਂ ਇਹ ਸਾਰਾ ਜਿਹੜਾ ਕਿ ਉਸ ਵਕਤ ਦਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਵਰਤਾਂਤ ਸੀ, ਸਿਰਜਿਆ ਗਿਆ ਸੀ। ਤਾਂ ਉਸ ਵਕਤ ਪੰਥ ਤੇ ਗ੍ਰੰਥ ਨੂੰ ਖਤਮ ਕਰਨ ਦੀ ਪੂਰੀ ਜਿਹੜੀ ਕਿ ਚਾਲ ਚੱਲੀ ਗਈ ਸੀ। ਇਸ ਤੋਂ ਬਾਅਦ ਘੰਟਾ ਘਰ ਦੇ ਵੱਲੋਂ ਟੈਂਕ ਦਾਖਲ ਹੁੰਦੇ ਨੇ ਪ੍ਰਕਰਮਾਂ ਦੇ ਵਿੱਚ, ਤਾਂ ਅਨੇਕਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਆ ਉਸ ਨੂੰ ਸ਼ਹੀਦ ਕਰ ਦਿੱਤਾ ਜਾਂਦਾ। ਗੋਲੀਆਂ ਮਾਰ ਕੇ ਗੋਲੇ ਦਾਗੇ ਜਾਂਦੇ ਨੇ, ਤਾਂ ਗੋਲਿਆਂ ਦੇ ਥਰੂ ਜਿਹੜਾ ਕਿ ਸ਼ਹੀਦ ਕਰ ਦਿੱਤਾ ਜਾਂਦਾ। ਤਾਂ ਅਜਿਹੀਆਂ ਜਿਹੜੀਆਂ ਕਿ ਅਸੀਂ ਤਸਵੀਰਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ। ਅਜਿਹੀਆਂ ਤਸਵੀਰਾਂ ਕੁਝ ਕੁ ਅਸੀਂ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ।